बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकात। मुअज़्ज़ज़ नाज़रीन इकराम, ਅੱਜ ਦੀ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲੇ ਤੇ ਮੈਂ ਮੁਬਾਰਕਬਾਦ ਪੇਸ਼ ਕਰਾਂਗਾ ਉਮਤ ਮੁਸਲਮਾਨ ਦੇ तमाम ਅਫਰਾਦ ਨੂੰ ਕਿ ਅੱਲਾਹ ਤਾਲਾ ਇਹ ਮਾਹ ਮੁਬਾਰਕ ਰਮਜ਼ਾਨੁਲ ਮੁਬਾਰਕ ਸਾਡੀ ਜ਼ਿੰਦਗੀਆਂ 'ਚ ਜਿਸ ਤਰ੍ਹਾਂ ਜ਼ਾਹਰੀ ਤੌਰ ਤੇ ਖੁਸ਼ੀਆਂ ਲੈ ਕੇ ਆਇਆ ਹੈ ਔਰ ਹਰ ਮੁਸਲਮਾਨ ਬੜਾ ਐਕਸਾਈਟਡ ਬੜਾ ਪੁਰਜੋਸ਼ ਹੈ ਤੇ ਬੜਾ ਖੁਸ਼ ਹੈ ਕਿ ਅੱਲਾਹ ਤਾਲਾ ਨੇ ਇਹ ਰਹਿਮਤ ਵਾਲਾ ਮਹੀਨਾ ਦੁਬਾਰਾ ਸਾਡੀਆਂ ਜ਼ਿੰਦਗੀਆਂ 'ਚ ਲੈ ਆਂਦਾ ਵੇ। ਦੂਸਰੀ ਗੱਲ ਹੈ ਵੇ ਕਿ ਮੇਰੇ मोहतरम प्यारे भाईओ, ਹੁਣ ਤੱਕ ਅਸੀਂ ਜਿੰਨਾ ਆਪਣੀ ਜ਼ਿੰਦਗੀ ਦਾ ਟਾਈਮ ਵਕਤ ਗੁਜ਼ਾਰ ਚੁੱਕੇ ਹਾਂ, ਇੱਕ ਤੇ ਸਾਨੂੰ ਇਸ ਰਮਜ਼ਾਨ ਵਿੱਚ ਤਜਜ਼ੀਆ ਕਰਨਾ ਚਾਹੀਦਾ ਵੇ, ਇਹ ਐਨਾਲਿਸਿਸ ਕਰਨਾ ਚਾਹੀਦਾ ਵੇ ਕਿ ਮੈਂ ਅੱਲਾਹ ਤਾਲਾ ਦਾ ਰਿਜ਼ਕ ਇਸਤੇਮਾਲ ਕਰਦਾ ਹਾਂ, ਅੱਲਾਹ ਤਾਲਾ ਦੀ ਹਰ ਕਿਸਮ ਦੀ ਫੈਸਿਲਿਟੀਜ਼ ਜਿਹੜੀਆਂ ਉਹਨੇ ਪ੍ਰੋਵਾਈਡ ਕੀਤੀਆਂ ਨੇ, ਨਿਅਮਤਾਂ ਜਿਹੜੀਆਂ ਅੱਲਾਹ ਤਾਲਾ ਨੇ ਮੈਨੂੰ ਅਤਾ ਕੀਤੀਆਂ ਨੇ, ਉਹ ਸਾਰੀਆਂ ਰਾਤ ਦਿਨ ਇਸਤੇਮਾਲ ਕਰਦਿਆਂ ਉਹਦਾ ਜਿਹੜਾ ਕਲਾਮ ਹੈ महबूब ਮੁਹੰਮਦ सल्लल्लाहु अलैहि वसल्लम ਦੇ ਕਲਬੇ ਅਤਹਰ ਤੇ ਨਾਜ਼ਲ ਹੋਇਆ ਹੈ, ਅੱਜ ਤੱਕ ਮੈਂ ਉਹਨੂੰ ਕਿੰਨਾ ਪੜ੍ਹਿਆ ਹੈ। ਪੜ੍ਹਨ ਤੋਂ ਬਾਅਦ ਮੈਂ ਉਹਨੂੰ ਸਮਝਿਆ ਵੀ ਹੈ ਕਿ ਜਾਂ ਵਿਦਆਊਟ ਅੰਡਰਸਟੈਂਡਿੰਗ, ਬਗੈਰ ਸੋਚੇ ਸਮਝੇ ਸਾਰੀ ਜ਼ਿੰਦਗੀ ਪੜ੍ਹਦਾ ਰਿਹਾ ਵਾਂ। ਅਗਰ ਮੇਰੇ 'ਚ ਇਹ ਗਲਤੀ ਹੈ ਵੇ ਕਿ ਮੈਂ ਪੜ੍ਹਿਆ ਤੇ ਬਹੁਤ ਜ਼ਿਆਦਾ ਵਾ, ਪੜ੍ਹਿਆ ਤੇ ਬੜਾ ਬਾਰ-ਬਾਰ ਇਹ, ਲੇਕਿਨ ਇੱਕ ਦਫਾ ਵੀ ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸਭ ਤੋਂ ਪਹਿਲੇ ਤੇ ਇਹਦੇ ਤੇ ਸਾਨੂੰ ਅੱਲਾਹ ਤਾਲਾ को माजरत करनी चाहिए, अल्लाह ताला को माफ़ी मंगनी चाहिए कि अल्लाह ताला ये मुजरमाना गफलत, ये सुस्ती ते कोताही ਜਿਹੜੀ ਸਾਡੇ ਕੋ ਹੋਈ ਹੈ, ਅੱਲਾਹ ਸੋਹਣਿਆ ਸਾਡੀ ਸਾਬਕਾ ਜ਼ਿੰਦਗੀ ਦੇ ਸਾਰੇ ਗੁਨਾਹ ਆਪਣੀ ਰਹਿਮਤ ਨਾਲ ਮਾफ़ ਕਰਦੀ। ਤੇ ਆਇੰਦਾ ਸਾਡਾ ਇਹ ਪ੍ਰੋਗਰਾਮ, ਸਾਡਾ ਇਹ ਪਲਾਨ ਹੋਣਾ ਚਾਹੀਦਾ ਵੇ ਕਿ ਅਸੀਂ ਕੁਰਾਨ ਪਾਕ ਦਾ ਜਿੰਨਾ ਵੀ ਹਿੱਸਾ ਪੜ੍ਹੀਏ ਉਹਨੂੰ ਸਮਝ ਕੇ ਪੜ੍ਹੀਏ। ਉਹਦੀ ਮਿਸਾਲ ਤੁਸੀਂ ਇੰਝ ਸਮਝ ਲਓ ਕਿ ਸਾਡੇ ਜਿਤਨੇ ਵੀ ਦੋਸਤ ਅਹਬਾਬ, ਸਾਡੇ ਭੈਣਾਂ ਭਾਈ ਸਕੂਲ ਕਾਲਜਿਸ ਯੂਨੀਵਰਸਿਟੀ 'ਚ ਤਾਲੀਮ ਹਾਸਲ ਕਰਦੇ ਨੇ, ਸਾਡੇ ਬੱਚੇ ਪੜ੍ਹਦੇ ਨੇ, ਉਹ ਜਿੰਨੀ ਵੀ ਤਾਲੀਮ ਹਾਸਲ ਕਰਦੇ ਨੇ, ਮੇਰਾ ਨਹੀਂ ਖਿਆਲ ਕਿ ਕਿਸੇ ਨੇ ਵੀ ਕੋਈ ਕਿਤਾਬ ਐਸੀ ਪੜ੍ਹੀ ਹੋਵੇ ਕਿ ਜਿਹੜੀ ਸਾਰੀ ਉਹ ਕਿਤਾਬ ਪੜ੍ਹ ਗਿਆ ਹੋਵੇ ਤੇ ਇੱਕ ਲਫ਼ਜ਼ ਦਾ ਵੀ ਉਹਨੂੰ ਪਤਾ ਨਾ ਲੱਗਿਆ ਹੋਵੇ। ਉਹ ਇੰਗਲਿਸ਼ ਦੀ ਕਿਤਾਬ ਹੋਵੇ, ਫਿਜ਼ਿਕਸ, ਕੈਮਿਸਟਰੀ, ਬਾਇਓ ਦੀ ਕਿਤਾਬ ਹੋਵੇ, ਉਹ ਕੰਪਿਊਟਰ ਸਾਇੰਸਿਸ ਹੋਵੇ ਜਾਂ ਇੰਜੀਨੀਅਰਿੰਗ ਨਾਲ ਰਿਲੇਟਡ ਕੋਈ ਟੌਪਿਕ ਹੋਵੇ, ਤੇ ਕੋਈ ਐਸਾ ਮੇਰਾ ਖਿਆਲ ਸਟੂਡੈਂਟ ਨਹੀਂ ਮਿਲੇਗਾ ਤੁਹਾਨੂੰ ਜਿਹੜਾ ਇਹ ਗੱਲ ਕਵੇ ਕਿ ਮੈਂ ਕਿਤਾਬ ਤੇ ਸਾਰੀ ਪੜ੍ਹ ਲਈ ਹੈ, ਲੇਕਿਨ ਉਹਦੇ ਵਿੱਚੋਂ ਕੋਈ ਇੱਕ ਲਫ਼ਜ਼ ਵੀ ਮੈਨੂੰ ਆਉਂਦਾ ਨਹੀਂ ਹੈ, ਉਹਦੀ ਸਮਝ ਨਹੀਂ ਹੈ ਕਿ ਇਹਦੇ ਵਿੱਚ ਕੀ ਸਮਝਾਇਆ ਗਿਆ ਹੈ, ਕੀ ਪੜ੍ਹਾਇਆ ਗਿਆ। ਮਾਜ਼ਰਤ ਦੇ ਨਾਲ ਕਲਾਮੇ ਰਹਿਮਾਨ ਕੁਰਾਨ ਮਜੀਦ ਐਸੀ ਮਜ਼ਲੂਮ ਕਿਤਾਬ ਹੈ ਜਿਹਨੂੰ ਸਾਲ ਹਾ ਸਾਲ ਅਸੀਂ ਪੜ੍ਹਦੇ ਰਹੀਦਾ ਤੇ ਬਗੈਰ ਸੋਚੇ ਸਮਝੇ ਇਹਦੇ ਵਿੱਚ ਅੱਲਾਹ ਤਾਲਾ ਨੇ ਸਾਡੇ ਨਾਮ ਕੀ ਪੈਗਾਮ ਦਿੱਤਾ ਵੇ, ਕਿਹੜੇ ਕਿਹੜੇ ਅਹਕਾਮ ਸਾਨੂੰ ਅਤਾ ਫਰਮਾਏ ਨੇ ਔਰ ਕਿਹੜੇ ਕਿਹੜੇ ਮਾਮਲਾ ਤੋਂ ਮਨਾ ਕੀਤਾ ਵੇ, ਇਹਦਾ ਸਾਨੂੰ ਪਤਾ ਨਹੀਂ ਹੁੰਦਾ। ਤੇ ਮੇਰੀ ਫਾਈਨਲ ਰਿਕੁਐਸਟ ਹੈ ਵੇ ਇਸ ਰਮਜ਼ਾਨ ਵਿੱਚ ਸਾਨੂੰ ਇਹ ਸੋਚ ਕੇ ਸਮਝ ਕੇ ਇਹ ਕੁਰਾਨ ਪਾਕ ਨੂੰ ਤਰਜਮੇ ਦੇ ਨਾਲ, ਤਫਸੀਰ ਦੇ ਨਾਲ ਸਮਝ ਕੇ ਪੜ੍ਹਨਾ ਚਾਹੀਦਾ ਵੇ। ਉਹਦੀ ਵਜ੍ਹਾ ਦੇ ਨਾਲ ਫਿਰ ਸਾਡੀ ਜ਼ਿੰਦਗੀ 'ਚ ਬੜੀ ਰੋਸ਼ਨੀ ਆਏਗੀ, ਬੜੀ ਬਹਾਰ ਆਏਗੀ, ਕਿਉਂਕਿ ਜਿੰਨੇ ਵੀ ਮਾਜ਼ੀ 'ਚ ਹਾਲਾਤ ਔਰ ਮਾਮਲਾਤ ਗੁਜ਼ਰ ਚੁੱਕੇ ਨੇ ਉਹਨਾਂ ਦਾ ਵੀ ਤਜ਼ਕਰਾ ਕੁਰਾਨ ਪਾਕ ਅੰਦਰ ਮੌਜੂਦ ਹੈ, ਔਰ ਪ੍ਰੈਜ਼ੈਂਟ ਟਾਈਮ ਜਿਹੜੇ ਸਾਨੂੰ ਪ੍ਰੋਬਲਮਸ ਆ ਰਹੇ ਨੇ, ਜਿਹੜੇ ਮਸਾਇਲ ਨੇ, ਉਹ ਇੰਟਰਨਲ ਹੋਣ, ਐਕਸਟਰਨਲ ਹੋਣ, ਉਹ ਅੰਦਰੂਨੀ ਬਰੂਨੀ ਮਾਮਲਾਤ ਜਿਸ ਤਰ੍ਹਾਂ ਦੇ ਵੀ ਹੋਣ, ਇੰਟਰਨੈਸ਼ਨਲ ਦੇ ਮਾਮਲਾਤ, ਮੁਲਕੀ ਮਾਮਲਾਤ ਹੋਣ, ਉਹ ਮਹਿੰਗਾਈ ਦੀ ਸੂਰਤ ਵਿੱਚ ਹੋਵੇ ਜਾਂ ਆਪਸ ਦੀ ਘਰੇਲੂ ਟੈਨਸ਼ਨਸ 'ਚ ਹੋਵੇ, ਹਰ ਕਿਸਮ ਦੇ ਪ੍ਰੋਬਲਮ ਨੂੰ ਸੋਲਵ ਕਰਨ ਲਈ, ਹਰ ਕਿਸਮ ਦੇ ਮਸਾਇਲ ਨੂੰ ਹੱਲ ਕਰਨ ਲਈ ਅੱਲਾਹ ਤਾਲਾ ਨੇ ਆਪਣੇ ਇਸ ਹਤਮੀ ਕਲਾਮ ਕੁਰਾਨ ਮਜੀਦ ਅੰਦਰ ਇਹ ਸਾਰੇ ਮਾਮਲਾਤ ਦਾ ਹੱਲ ਅਤਾ ਫਰਮਾਇਆ ਵੇ। ਈਵਨ ਕਿ ਸਾਡਾ ਜਿਹੜਾ ਫਿਊਚਰ ਹੈ, ਸਾਡਾ ਮੁਸਤਕਬਲ ਹੈ, ਔਰ ਮੁਸਤਕਬਲ 'ਚੋਂ ਵੀ ਸਪੈਸ਼ਲੀ ਰੀਅਲ ਫਿਊਚਰ ਜਿਹੜਾ ਸਾਡਾ ਅਸਲ ਮੁਸਤਕਬਲ ਹੈ, ਯਾਨੀ ਮਰਨ ਤੋਂ ਬਾਅਦ ਅਸੀਂ ਜਿਹੜੀ ਜ਼ਿੰਦਗੀ ਆਖਰਤ 'ਚ ਗੁਜ਼ਾਰਨੀ ਹੈ, ਉਹਦੇ ਬਾਰੇ ਵੀ ਬੜੀ ਜ਼ਬਰਦਸਤ ਇਨਫੋਰਮੇਸ਼ਨ, ਬੜੀ ਅੱਛੀ ਮਾਲੂਮਾਤ, ਬੜੀਆਂ ਪੋਜ਼ੀਟਿਵ ਜਿਹੜੀ ਸਾਡੀ ਇੱਕ ਆਉਣ ਵਾਲੀ ਜ਼ਿੰਦਗੀ ਦੇ ਮਾਮਲਾਤ ਨੇ ਉਹਨਾਂ ਦਾ ਤਜ਼ਕਰਾ ਹੈ ਕੁਰਾਨ ਪਾਕ ਵਿੱਚ। ਇਸ ਲਈ ਸਾਨੂੰ ਸਮਝਣ ਤੋਂ ਬਗੈਰ ਕੁਰਾਨ ਪਾਕ ਨਹੀਂ ਪੜ੍ਹਨਾ ਚਾਹੀਦਾ, ਇਹਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਅਗਰ ਆਇਨਸਟਾਈਨ ਔਰ ਨਿਊਟਨ ਜੈਸੇ ਲੋਕਾਂ ਦੇ ਅਸੀਂ ਡਿਸਕਵਰੀਜ਼ ਨੂੰ, ਉਹਨਾਂ ਦੇ ਕਵਾਨੀਨ ਔਰ ਲਾਜ਼ ਨੂੰ ਪੜ੍ਹ ਕੇ ਸਮਝ ਕੇ ਬਹੁਤ ਸਾਰੀ ਐਸੀ ਡਿਵਾਈਸਿਸ ਔਰ ਆਪਣੀ ਜ਼ਿੰਦਗੀ ਨੂੰ ਫੈਸਿਲੀਟੇਟ ਕਰਨ ਲਈ, ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਬਹੁਤ ਸਾਰੇ ਐਸੇ ਇਕਵਿਪਮੈਂਟਸ ਔਰ ਐਸੇ ਮਤਲਬ ਕਿ ਡਿਵਾਈਸਿਸ ਬਣਾ ਲੀਆਂ ਜਿਹਦੇ ਨਾਲ ਸਾਡੀ ਜ਼ਿੰਦਗੀ ਬੜੀ ਸਹੂਲਤ ਤੇ ਆਸਾਨੀ ਦੇ ਨਾਲ ਗੁਜ਼ਰਦੀ ਪਈ ਵੇ। ਤੇ ਅਗਰ ਅਸੀਂ ਅੱਲਾਹ ਤਾਲਾ ਦੇ ਕਲਾਮ ਨੂੰ ਪੜ੍ਹਾਂਗੇ ਤੇ ਇਨਸ਼ਾਅੱਲਾ ਇਸ ਤੋਂ ਕਈ ਦਰਜੇ ਜ਼ਿਆਦਾ ਸਾਡੀ ਜ਼ਿੰਦਗੀ ਸਹੂਲਤ ਵਾਲੀ ਹੋ ਜਾਏਗੀ ਔਰ ਸਾਡੀ ਹਮੇਸ਼ਾ ਜਿਹੜੀ ਜ਼ਿੰਦਗੀ ਉਹ ਵੀ ਬਿਹਤਰ ਹੋ ਜਾਏਗੀ। ਇਹਨਾਂ ਲਫ਼ਜ਼ਾਂ ਦੇ ਨਾਲ ਹੀ
ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਅੱਲਾ ਹਾਫਿਜ਼। ਇਹ ਮਸ਼ਵਰਾ ਅਗਰ ਤੁਹਾਨੂੰ ਅੱਛਾ ਲੱਗੇ ਤੇ ਇਹਨੂੰ ਅੱਗੇ ਵੀ ਲੋਕਾਂ ਤੱਕ ਸ਼ੇਅਰ ਕਰਿਆ ਜੇ। ਸ਼ੇਅਰ ਬੇਸ਼ੱਕ ਭਾਵੇਂ ਨਾ ਹੀ ਕਰਿਆ ਜੇ, ਸਬਸਕ੍ਰਾਈਬ ਚੈਨਲ ਨੂੰ ਭਾਵੇਂ ਨਾ ਹੀ ਕਰਿਆ ਜੇ, ਲੇਕਿਨ ਆਹ ਗੱਲ ਮੇਰੇ ਖਿਆਲ ਨਾਲ ਤੇ ਬੜੀ ਇੱਕ ਫਾਇਦੇ ਵਾਲੀ ਜੇ। ਇਹਦੇ ਤੇ ਆਪਣੀ ਪ੍ਰੈਕਟੀਕਲ ਲਾਈਫ 'ਚ ਅਮਲ ਜ਼ਰੂਰ ਕਰਿਆ ਜੇ। ਅਸਲਾਮ ਵਾਲੇਕੁਮ।